ਜ਼ਿਲ੍ਹਾ ਕਸੂਰ ਦੇ ਆਲ ਦਵਾਲ ਤੁਹਾਡੇ ਬਜ਼ੁਰਗਾਂ ਦਾ ਕਿਹੜਾ ਪਿੰਡ ਸੀ, ਉਹ ਵੀ ਫਰਮਾਨ ਭਾਈ ਨੂੰ ਤੁਸੀਂ ਇਨਬਾਕਸ ਵੀ ਦੱਸ ਸਕਦੇ ਹੋ ਔਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਦੱਸ ਸਕਦੇ ਹੋ ਆਪਣੇ ਬਜ਼ੁਰਗਾਂ ਦਾ ਨਾਮ, ਆਪਣੇ ਪੁਰਖਿਆਂ ਦਾ ਪਿੰਡ ਕਿਹੜਾ ਸੀਗਾ। ਤੇ ਉਮੀਦ ਕਰਾਂਗੇ ਕਿ ਉੱਥੇ ਕੋਈ ਤੁਹਾਡਾ ਘਰ ਬਚਿਆ ਹੋਇਆ ਜਾਂ ਘਰ ਨਾ ਵੀ ਹੋਇਆ, ਕਿਉਂਕਿ ਵੰਡ ਨੂੰ 80 ਸਾਲ ਹੋ ਗਏ ਨੇ, ਤੇ ਤੁਹਾਨੂੰ ਤੁਹਾਡਾ ਪਿੰਡ ਜ਼ਰੂਰ ਦਿਖਾ ਦਿੱਤਾ ਜਾਏਗਾ। हाँ चलो। अस्सलाम वालेकुम जी, मैं ਤੁਹਾਡਾ ਵੀਰ ਮੁਹੰਮਦ ਤਨਵੀਰ। ਦੋਸਤੋ ਅੱਜ ਅਸੀਂ ਇਸ ਟਾਈਮ ਮੌਜੂਦ ਹਾਂ ਦਫਤੂ, ਪਿੰਡ ਦਫਤੂ, ਜ਼ਿਲ੍ਹਾ ਨੂੰ ਲੱਗਦਾ ਕਸੂਰ, ਤੇ ਮੇਰੇ ਨਾਲ ਤੁਹਾਡੀ ਜਾਣੀ ਪਛਾਣੀਆਂ ਸ਼ਿਕਸਤਾਂ ਤੋਂ ਜੀ ਹਰਮਨ ਪਿਆਰਾ ਸੱਕ ਪੰਜਾਬੀ ਵੀਰ। ਸਾਡੇ ਜਿਹੜੇ ਮੇਜ਼ਬਾਨ ਨੇ, ਸਾਡੇ ਵੀਰ ਨੇ ਫਰਮਾਨ ਭੱਟੀ ਸਾਹਿਬ, ਐਸੇ ਪਿੰਡ ਦੇ ਵਾਸੀ ਨੇ। ਤੇ ਪੂਰਾ ਇੱਥੇ ਜਿਹੜਾ ਤੁਹਾਨੂੰ ਪਹਿਲੇ ਵੀ ਤੁਸੀਂ ਕਈ ਵੀਡੀਓ ਵੇਖੇ ਹੋਣਗੇ, ਇੱਥੇ ਗੁਰਦੁਆਰਾ ਸਾਹਿਬ ਬਹੁਤ ਪਿਆਰਾ ਇੱਕ ਗੁਰਦੁਆਰਾ ਸਾਹਿਬ ਹੈ ਜਿਹਦੀ ਰੈਨੋਵੇਟ ਜਿਹਨੂੰ ਕੀਤਾ ਜਾ ਰਿਹਾ, ਜਿਹਦੀ ਮੁਰੰਮਤ ਹੋ ਰਹੀ ਹੈ, ਤੇ ਉਹਦਾ ਪੂਰਾ ਅਸੀਂ ਵਲੌਗ ਵੀ ਕੀਤਾ। ਪਹਿਲੇ ਵੀ ਅਸੀਂ ਕੀਤਾ ਸੀ, 4 ਮਹੀਨੇ ਪਹਿਲੇ ਅਸੀਂ ਆਏ ਸੀ ਸੱਕ ਪੰਜਾਬੀ ਰਹਿਤਲ ਟੀਵੀ ਤੋਂ, ਤੇ ਮੈਂ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੋਂ, ਤੇ ਭਾਈ ਹਰੀ ਤੁਹਾਨੂੰ 10 ਦਿਨ ਬਾਅਦ ਚ ਆਪਣੇ ਚੈਨਲ ਦਾ ਵੀ, ਜਿੱਥੇ ਤੁਸੀਂ ਸਾਨੂੰ ਵੇਖਦੇ ਪਏ ਹੋ। ਤੇ ਅਸੀਂ ਪਹਿਲੇ ਵੀ ਵੀਡੀਓ ਬਣਾਈ, ਉਹਦੇ ਵਿੱਚ ਅਸੀਂ ਹਕੂਮਤ ਆਪਣੀ ਪੰਜਾਬ ਦੀ ਹਕੂਮਤ ਅੱਗੇ ਰਿਕੁਐਸਟ ਕੀਤੀ ਸੀ ਕਿ ਜਿਹੜਾ ਇਹਨੂੰ ਜਿਹੜਾ ਰੈਨੋਵੇਟ ਹੋਣਾ ਚਾਹੀਦਾ, ਇਹਦੀ ਮੁਰੰਮਤ ਹੋਣੀ ਚਾਹੀਦੀ ਗੁਰਦੁਆਰਾ ਸਾਹਿਬ ਦੀ, ਤੇ ਪੰਜਾਬ ਦਾ ਵਿਰਸਾ, ਤੇ ਉਹਦੀ ਰੈਨੋਵੇਟ ਸ਼ੁਰੂ ਹੋ ਗਈ ਹੈ। ਔਰ ਸਾਰੀ ਜਿਹੜੀ ਕਾਵਿਸ਼ ਹੈਗੀ ਹੈ ਜਿਹੜੀ ਭਾਈ ਫਰਮਾਨ ਭੱਟੀ ਸਾਹਿਬ ਦੀ, ਤੇ ਇਹਨਾਂ ਦੀ ਕਾਵਿਸ਼ ਨਾਲ ਅਰੋੜਾ ਸਾਹਿਬ ਦੀ ਕਾਵਿਸ਼ ਦੀ, ਤੇ ਬਾਕੀ ਹੋਰ ਵੀ ਕਈ ਆਉਂਦੇ ਰਹੇ ਇੱਥੇ ਜਿਹੜੇ, ਉਹ ਕਾਵਿਸ਼ ਨਾਲ ਜਿਹੜਾ ਕੰਮ ਸ਼ੁਰੂ ਹੋ ਗਿਆ। ਪੂਰਾ ਵਲੋਗ ਦਾ ਬਣ ਗਿਆ, ਪੂਰਾ ਅਸੀਂ ਵਿਖਾਇਆ ਵੀ ਕਿੰਨਾ ਕੰਮ ਗੁਰਦੁਆਰਾ ਸਾਹਿਬ ਦਾ ਹੋਇਆ। ਗੁਰਦੁਆਰਾ ਸਾਹਿਬ ਸਾਰਾ ਅੰਦਰੋਂ ਬਾਹਰੋਂ ਤੁਹਾਨੂੰ ਵਿਖਾਇਆ, ਔਰ ਮਜ਼ੀਦ ਜਿਵੇਂ ਜਿਵੇਂ ਉਹਦੀ ਮੁਰੰਮਤ ਹੁੰਦੀ ਜਾਏਗੀ ਇਹਨਾਂ ਦੇ ਚੈਨਲ ਤੇ ਤੁਹਾਨੂੰ ਅਪਡੇਟ ਰੋਜ਼ਾਨਾ ਮਿਲਦੀ ਰਹੇਗੀ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਜੀ? ਬਹੁਤ ਸ਼ੁਕਰੀਆ ਜੀ। ਟਰੈਵਲ ਵਲੌਗ ਪੰਜਾਬ ਜਿਹੜਾ ਨਾ YouTube ਤੇ ਚੈਨਲ ਹੈ, TikTok ਤੇ ਤੁਸੀਂ ਉਹਦੇ ਤੇ ਪੂਰਾ ਜਿਹੜਾ ਵਲੌਗ ਵੇਖੋ ਦੇ, ਔਰ ਨਾਲ ਜਿਸ ਤਰ੍ਹਾਂ ਜਿਹੜਾ ਨਾ ਕਿ ਕੰਮ ਹੁੰਦਾ ਰਹੇ, ਦੇਖੋ ਕਿ ਪ੍ਰੋਜੈਕਟ ਕਾਫੀ ਵੱਡਾ ਵਾ। ਪੰਜਾਬ ਹੁਕੂਮਤ ਜਿਹੜਾ ਨਾ ਕਿ ਇਹਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੋਵੇ ਕਿ ਇੱਕ ਦੁਬਾਰਾ ਜਿਹੜਾ ਨਾ ਕਿ ਉਹ ਸ਼ਾਹਕਾਰ ਜਿਹੜਾ ਮਾਸਟਰਪੀਸ ਸੀ ਦਫਤੂ ਦਾ, ਉਹਨੂੰ ਦੁਬਾਰਾ ਜਿਹੜਾ ਨਾ ਕਿ ਉਸੇ ਤਰ੍ਹਾਂ ਬਣਾਇਆ ਜਾਏ ਕਿ ਜਿਹੜਾ 200 ਸਾਲ ਪਹਿਲੇ ਸੀ। ਤੇ ਇਸ ਹਵਾਲੇ ਦੇ ਨਾਲ ਤੁਹਾਡੇ ਨਾਲ ਰੂਬਰੂ ਕਰਵਾਉਂਦੇ ਰਹਾਂਗੇ। ਔਰ ਇਹ ਵੀਡੀਓ ਜਿਹੜੀ ਹੈ ਇਸ ਵਕਤ ਜਿਹੜੀ ਬਣੀ ਹੈ ਉਹ ਰਹਿਤਲ ਟੀਵੀ ਤੇ ਵੀ ਮੌਜੂਦ ਹੈ, ਮੇਰਾ ਪਿੰਡ ਮੇਰਾ ਪੰਜਾਬ ਤੇ ਵੀ ਮੌਜੂਦ ਹੈ, ਤੁਸੀਂ ਉਹ ਵਲੌਗ ਵੇਖ ਸਕਦੇ ਹੋ। ਔਰ ਗਾਏ ਬਗੈਰ ਤੁਹਾਨੂੰ ਇਹਦੇ ਬਾਰੇ ਅਪਡੇਟ ਦਿੰਦੇ ਰਹਾਂਗੇ, ਤੇ ਰੱਬ ਤੁਹਾਨੂੰ ਖੁਸ਼ ਰੱਖੇ ਜੀ। ਆਖਰ ਤੇ ਮੈਂ ਕਹਾਂਗਾ ਜੀ ਆਪਣੇ ਵੇਖਣ ਵਾਲਿਆਂ ਨੂੰ, ਸਕਬ ਵੀਰ ਵੀ 1-2 ਲਫ਼ਜ਼ ਬੋਲਣ, ਤੇ ਇਹਨਾਂ ਦੇ ਚੈਨਲ ਨੂੰ ਫਾਲੋ ਲਾਜ਼ਮੀ ਕਰ ਲਿਆ ਜੀ, ਤੁਹਾਨੂੰ ਸਾਰੇ ਪੰਜਾਬ ਨਾਲ ਜੁੜੀਆਂ ਚੀਜ਼ਾਂ ਇੱਥੇ ਮਿਲਦੀਆਂ ਰਹਿਣਗੀਆਂ। ਫਰਮਾਨ ਭਾਈ ਦਾ ਚੈਨਲ ਹੈ ਜੀ ਟਰੈਵਲ ਵਲੌਗ ਪੰਜਾਬ, ਔਰ ਕਸੂਰ ਦੇ ਨੇੜੇ ਇਹਨਾਂ ਦਾ ਪਿੰਡ ਹੈ। ਜਿਵੇਂ ਤਨਵੀਰ ਭਾਈ ਨੇ ਦੱਸ ਦਿੱਤਾ ਕਿ ਦਫਤੂ ਬਹੁਤ ਹਿਸਟੋਰੀਕਲ ਪਿੰਡ, ਔਰ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਸਾਡੇ ਪਿੰਡ ਵਾਲਾ ਗੁਰਦੁਆਰਾ ਜਿਹੜਾ ਉਹ ਮਾਸਟਰਪੀਸ ਹੈ ਸਾਡੇ ਪਿੰਡ ਦਾ, ਔਰ ਵਾਕਈ ਇਹ ਗੱਲ ਝੂਠ ਨਹੀਂ ਹੈਗੀ। ਗੁਰਧਾਮ ਤੇ ਚਲੋ ਹੁੰਦੇ, ਲੇਕਿਨ ਉਹਦੇ ਆਰਕੀਟੈਕਚਰ ਦੀ ਮੈਂ ਗੱਲ ਕਰ ਰਿਹਾ ਵਾਂ ਕਿ ਉਹ ਕਿੰਨਾ ਪਿਆਰਾ ਬਣਿਆ ਹੋਇਆ ਵਾ, ਤੇ ਉਹ ਰੈਨੋਵੇਟ ਹੋ ਰਿਹਾ ਜੀ ਲਹਿੰਦੇ ਪੰਜਾਬ ਦੇ ਵੱਲੋਂ। ਇੱਕ ਤੇ ਇਹ ਖੁਸ਼ੀ ਦੀ ਖਬਰ ਆ ਪੂਰੀ ਦੁਨੀਆ ਦੇ ਵਿੱਚ ਵਸਦੇ ਨਾਨਕ ਨਾਮ ਲੇਵਾ ਸੰਗਤਾਂ ਵਾਸਤੇ, ਔਰ ਦੂਸਰੇ ਨੰਬਰ ਤੇ ਇਹ ਪਿੰਡ ਬੜਾ ਇਤਿਹਾਸਿਕ ਆ। ਇਸ ਪਿੰਡ ਨੂੰ ਵੇਖੋ ਕਿ ਵੰਡ ਤੋਂ ਪਹਿਲਾਂ ਮੁਹੱਲਾ ਵਾਲਾ ਪਿੰਡ ਕਿਹਾ ਜਾਂਦਾ ਸੀ, ਮਹੱਲਾ ਵਾਲਾ ਪਿੰਡ। ਔਰ ਇਸ ਪਿੰਡ ਦੇ ਵਿੱਚ ਸੀ ਇੱਕ ਈਸ਼ਰ ਕੌਰ ਸੀ, ਈਸ਼ਰੋ ਜੱਟੀ ਉਹਨੂੰ ਕਿਹਾ ਜਾਂਦਾ ਸੀ, ਔਰ ਉਸ ਨੇ ਗੁਰਦੁਆਰਾ ਸਾਹਿਬ ਦੇ ਨਾਮ ਵੀ ਕਾਫੀ ਜ਼ਮੀਨ ਲਾਈ ਸੀ। ਕੁਛ ਇਤਿਹਾਸਕਾਰ ਕਹਿੰਦੇ ਨੇ ਕਿ 80 ਮਰਬੇ, ਕੁਛ ਇਤਿਹਾਸਕਾਰ ਕਹਿੰਦੇ ਨੇ ਕਿ 80 ਕਿੱਲੇ। ਤੇ ਉਹ ਗੁਰਦੁਆਰਾ ਸਾਹਿਬ ਜਿਹੜਾ ਉਹ ਤਨਵੀਰ ਭਾਈ ਆਪਣਾ ਫਰਮਾਨ ਭਾਈ ਦੀ ਕੋਸ਼ਿਸ਼ ਦੇ ਨਾਲ ਦੁਬਾਰਾ ਰੀਸਟੋਰ ਹੋ ਰਿਹਾ, ਤੇ ਉਹ ਮਤਲਬ ਉਹਦਾ ਕਿੰਨਾ ਕੰਮ ਹੋ ਚੁੱਕਿਆ ਉਹ ਡੇਲੀ ਦੀ ਜਿਹੜੀ ਰਿਪੋਰਟ ਆ ਜਾਂ ਹਫਤੇ ਬਾਅਦ ਜਿੰਨਾ ਵੀ ਉਹ ਮਤਲਬ ਰੀਸਟੋਰ ਹੁੰਦਾ ਜਾਏਗਾ, ਫਰਮਾਨ ਭਾਈ ਆਪ ਜੀ ਦੇ ਰੂਬਰੂ ਉਹ ਵੀਡੀਓ ਬਣਾ ਕੇ ਕਰਦੇ ਰਹਿਣਗੇ। ਔਰ ਇਸ ਤੋਂ ਇਲਾਵਾ ਕਸੂਰ ਦੇ ਆਲ ਦੁਆਲ ਤੁਹਾਡੇ ਬਜ਼ੁਰਗ ਕਿਹੜੇ ਪਿੰਡ 'ਚ ਉੱਠ ਕੇ ਗਏ ਉਹ ਵੀ ਤੁਸੀਂ ਫਰਮਾਨ ਭਾਈ ਨੂੰ ਦੱਸ ਸਕਦੇ ਹੋ, ਔਰ ਕਮੈਂਟ ਬਾਕਸ ਦੇ ਵਿੱਚ ਵੀ, ਇਨਬਾਕਸ ਦੇ ਵਿੱਚ ਵੀ। ਤੇ ਕੋਸ਼ਿਸ਼ ਇਹ ਹੋਏਗੀ ਟਰੈਵਲ ਵਲੌਗ ਪੰਜਾਬ ਵੱਲੋਂ ਕਿ ਤੁਹਾਨੂੰ ਤੁਹਾਡਾ ਪਿੰਡ, ਤੁਹਾਡਾ ਘਰ ਜਿਹੜਾ ਉਹ ਆਪ ਜੀ ਦੇ ਰੂਬਰੂ ਕੀਤਾ ਜਾਵੇ। ਤੇ ਇਸ ਨਾਲ ਹੀ ਜੇ ਫਰਮਾਨ ਸਾਡੇ ਕਮੈਂਟਾਂ ਵਿੱਚ ਤੁਸੀਂ ਲਾਜ਼ਮਨ ਦੱਸਿਆ ਸਾਡੇ ਪੰਜਾਬ ਦੀ ਜਿਹੜੀ ਸਰਕਾਰ ਹੈ ਤੁਸੀਂ ਕਿੰਨਾ ਖੁਸ਼ ਹੋ ਕਿ ਉਹ ਜਿਹੜੇ ਸਾਡੇ ਜਿੰਨੇ ਵੀ ਤੁਹਾਡੇ ਗੁਰੂ ਧਾਮ ਨੇ ਉਹਨਾਂ ਦੀ ਰੈਨੋਵੇਟ ਕਰਦੇ ਪਏ, ਉਹਨਾਂ ਦੀ ਮੁਰੰਮਤ ਹੋ ਰਹੀ। ਤੁਸੀਂ ਕੀ ਕਹਿਣਾ ਕਮੈਂਟਾਂ ਦੇ ਵਿੱਚ ਲਾਜ਼ਮਨ, ਕਿਉਂਕਿ ਗੁਰਦੁਆਰਾ ਖਾਰਾ ਸਾਹਿਬ ਵੀ ਰੀਸਟੋਰ ਹੋ ਰਿਹਾ ਔਰ ਗੁਰਦੁਆਰਾ ਦਫਤੂ ਵਾਲਾ ਇਹ ਵੀ ਰੀਸਟੋਰ ਹੋ ਰਿਹਾ। ਹਾਂਜੀ, ਪਿੰਡ ਦਫਤੂ ਫਿਰੋਜ਼ਪੁਰ ਰੋਡ ਹੈ, ਅੱਗੇ ਫਿਰੋਜ਼ਪੁਰ ਜ਼ਿਲ੍ਹਾ ਆਉਂਦਾ, ਬਾਰਡਰ ਕ੍ਰਾਸ ਕਰਕੇ ਅੱਗੇ ਕਸੂਰ ਹੈ ਤੇ ਇੱਕ ਸਾਈਡ ਤੇ ਲਾਹੌਰ ਹੈ। ਪਿੰਡ ਹੈ ਦਫਤੂ, ਤੇ ਇੱਥੇ ਇੱਕ ਬੜਾ ਮਸ਼ਹੂਰ ਗੁਰਦੁਆਰਾ ਹੈ ਸਿੱਖਾਂ ਦਾ, ਇੱਥੇ ਕਿਲਾ ਨੁਮਾ ਗੁਰਦੁਆਰਾ, ਉੱਥੇ ਬਾਬੇ ਬੁੱਲੇ ਸ਼ਾਹ ਹੋਰਾਂ ਨੇ ਪਨਾਹ ਲਈ ਸੀ ਜਦੋਂ ਉਹਨਾਂ ਦੇ ਪਿੰਡ ਦੇ ਚੌਧਰੀ ਨੇ ਉਹਨਾਂ ਨੂੰ ਕੱਢਿਆ। ਔਰ ਈਸ਼ਰੋ ਜੱਟੀ ਸੀ ਇਸ ਪਿੰਡ ਦੀ ਇੱਕ ਬਹੁਤ ਅਮੀਰ, ਜਿਹਨੇ 80 ਮਰਬੇ ਜਾਂ 80 ਕਿੱਲੇ ਜਿਹੜੇ ਉਹ ਗੁਰਦੁਆਰੇ ਦੇ ਨਾਮ ਲਾਏ।
ਤੇ ਅਸੀਂ ਫਰਮਾਨ ਭਾਈ ਦੇ ਕੋਲ ਆਏ ਸੀ ਤੇ ਕਹਿੰਦੇ ਜੀ ਅਸੀਂ ਭਾਈ ਵੀਡੀਓ ਤੁਹਾਡਾ ਸ਼ੁਕਰੀਆ ਕਰਨਾ, ਤੁਸੀਂ ਇੱਥੇ ਸ਼ੁਕਰੀਆ ਅਦਾ ਕਰਨਾ ਤੁਸੀਂ ਆਏ। ਮੈਂ ਕਿਹਾ ਹੁਣ ਮੇਰੇ ਹੁੰਦਾ ਕੋਈ ਬੋਲ ਜੇ, ਇਹ ਤਾਂ ਨਹੀਂ ਨਾ ਹੋ ਸਕਦਾ, ਤਾਂ ਹੀ ਪਹਿਲਾਂ ਬੋਲਿਆ ਤਾਂ ਹੀ ਮੈਂ ਪਹਿਲਾਂ ਬੋਲਿਆ। ਜੀ ਸਾਡਾ ਇਹਨੇ ਕੀ ਸ਼ੁਕਰੀਆ ਕਰਨਾ ਆਪਣਾ ਸਾਕਬ ਭਾਈ, ਸ਼ੁਕਰੀਆ ਅਸੀਂ ਇਹਦਾ ਕਰਨੇ ਆ ਔਰ ਸਾਰੇ ਸਰਦਾਰਾਂ ਨੂੰ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਇਹਨਾਂ ਨੇ ਬੜੀ ਇੱਕ ਕਾਬਿਸ਼ ਕੀਤੀ, ਜਿਹੜਾ ਦਫ਼ਤਰ ਵਾਲਾ ਬੜਾ ਪਿਆਰਾ ਗੁਰਦੁਆਰਾ ਸਾਹਿਬ ਹੈ। ਮੇਨ ਚੀਜ਼ ਜਿਹੜੀ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਰੈਨੋਵੇਸ਼ਨ ਹੋ ਗਈ, ਤੁਸੀਂ ਇਹਨਾਂ ਦੇ ਚੈਨਲ ਤੇ ਵੀ ਸ਼ਾਇਦ ਵੇਖਿਆ ਹੋਵੇ, ਤੇ ਉਹ ਰੈਨੋਵੇਟ ਦੀ ਸ਼ੁਰੂ ਹੋ ਗਈ। ਇਹਨਾਂ ਦੀ ਬੜੀ ਇਹਦੇ ਵਿੱਚ ਮਿਹਨਤ ਹੈ, ਹੋਰਾਂ ਵੀ ਬੜਿਆਂ ਨੇ ਵੀਡੀਓ ਕੀਤੀ ਨੇ, ਅਸੀਂ ਵੀ ਆਏ ਸੀ, ਪਹਿਲੇ ਵੀ ਆਏ ਫਰਮਾਨ ਭਾਈ ਕੋਲ, ਕੱਲ ਫਿਰ ਆਏ, ਇਹਨਾਂ ਨੇ ਬੜਾ ਵਿਜ਼ਿਟ ਕਰਵਾਇਆ, ਪੁਰਾਣੇ ਘਰ ਦਾ ਇਤਿਹਾਸ ਬੜਾ ਜਿਹੜਾ ਉਹੀ ਵੀਡੀਓ ਬਲੌਗ ਸਾਨੂੰ ਬਣਵਾਏ, ਉਹਦੇ ਵਾਸਤੇ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਜੀ। ਦੂਸਰਾ ਗੁਰਦੁਆਰਾ ਸਾਹਿਬ ਵਾਸਤੇ ਅਸੀਂ ਬਹੁਤ ਜ਼ਿਆਦਾ ਇਹਨਾਂ ਧੰਨਵਾਦੀ ਹਾਂ, ਅਸੀਂ ਵੀ ਕੋਸ਼ਿਸ਼ ਬੜੇ ਕਰੀਦੀ ਸੀ ਕਿ ਚਲੋ ਜਿਹੜੇ ਜਿੰਨੇ ਵੀ ਗੁਰਦੁਆਰਾ ਗੁਰੂ ਧਾਮ ਨੇ 47 ਤੋਂ ਪਹਿਲਾਂ ਦੇ ਬੰਦ ਪਏ ਨੇ, ਉਹਨਾਂ ਦੀ ਰੈਨੋਵੇਸ਼ਨ ਹੋ ਜੇ, ਉੱਥੇ ਜਿਹੜੇ ਨੇ ਉਹ ਆਪਣੇ ਗੁਰੂ ਘਰਾਂ 'ਚ ਸਰਦਾਰ ਆਉਣ ਲੱਗ ਪੈਣ, ਇਹਦੇ ਵਾਸਤੇ ਅਸੀਂ ਬੜਾ ਮਸ਼ਕੂਰ ਹਾਂ ਜੀ। ਇਹ ਵੀਰ ਜਿਹੜੇ ਫਰਮਾਨ ਭੱਟੀ ਸਾਹਿਬ ਨੇ, ਇਹਨਾਂ ਸੋਸ਼ਲ ਮੀਡੀਆ ਐਕਟਿਵਿਸਟ ਨੇ, ਤੇ ਇਹਨਾਂ ਦੇ ਫੇਸਬੁੱਕ, YouTube, TikTok, Instagram ਸਾਰੇ ਪੇਜ ਹੈ ਨੇ, ਤੇ ਉਹ ਤੁਹਾਨੂੰ ਨਾਂ ਦੱਸਦੇ ਨੇ ਆਪਣੇ ਚੈਨਲ ਦਾ। ਇੱਥੇ ਪੂਰਾ ਜਿਹੜਾ ਤੁਹਾਨੂੰ ਗੁਰਦੁਆਰਾ ਸਾਹਿਬ ਜਿਵੇਂ ਜਿਵੇਂ ਉਹ ਰੈਨੋਵੇਟ ਹੋਏਗਾ ਪੂਰੇ ਸਾਲ ਦੇ ਅੰਦਰ ਅੰਦਰ ਉਹ ਮੁਕੰਮਲ ਹੋ ਜਾਏਗਾ, ਤਿਆਰ ਹੈ ਤੇ ਪਹਿਲੇ ਹੀ ਨਾ ਉਹਦੀ ਰੈਨੋਵੇਟ ਉਹਨੂੰ ਹੋਣਾ, ਤੇ ਤੁਹਾਨੂੰ ਗਾਇਬ ਉਹਦੀ ਸਾਰੀ ਅਪਡੇਟ ਵੀ ਦੇਣਗੇ। ਔਰ ਪੂਰਾ ਪੰਜਾਬ ਦਾ ਪੁਰਾਣਾ ਕਲਚਰ ਜਿਹੜਾ ਉਹਦੇ ਨਾਲ ਜੁੜੇ ਹੋਏ ਨੇ, ਪੂਰਾ ਪੰਜਾਬ ਨੂੰ ਪੰਜਾਬੀ ਨੂੰ ਪ੍ਰਮੋਟ ਕਰਦੇ ਨੇ। ਫਾਲੋ ਲਾਜ਼ਮੀ ਨੂੰ ਕਰਿਆ, ਪੂਰੀ ਸਪੋਰਟ ਕਰਿਆ ਜੇ ਸਾਡੇ ਜਿੰਨੇ ਵੇਖਣ ਵਾਲੇ ਮੇਰੇ ਸਾਕੋ ਵੀਰ ਤੇ ਜਿੰਨੇ ਸਾਡੇ ਫਾਲੋਅਰ ਨੇ, ਸਾਡੇ ਵੀਰ ਨੇ ਬਲਕਿ ਫਾਲੋਅਰ ਕੀ ਨੇ, ਇਹਨਾਂ ਸਪੋਰਟ ਲਾਜ਼ਮੀ ਕਰਨੀ। ਤੇ ਤੁਹਾਨੂੰ ਦੱਸ ਦਿੰਦੇ ਨੇ ਆਪਣਾ ਚੈਨਲ ਦਾ ਜੀ। ਬਹੁਤ ਸ਼ੁਕਰੀਆ ਤਨਵੀਰ ਭਾਈ, ਸਾਕਬ ਭਾਈ, ਤੁਹਾਡਾ ਮਹਿਮਾਨ ਬਣ ਕੇ ਸਾਡੇ ਪਿੰਡ ਦੇ ਵਿੱਚ ਆਉਣ ਦਾ, ਔਰ ਬੜੀ ਖੁਸ਼ੀ ਹੋਈ ਕਿ ਸਾਕਬ ਭਾਈ ਨੇ ਬੜੇ ਪਿਆਰ ਨਾਲ ਕਿਹਾ ਸੀ ਕਿ ਗੁਰਦੁਆਰਾ ਬਣਨਾ ਚਾਹੀਦਾ। ਮੈਂ ਇਸ ਵਾਸਤੇ ਇਹਨਾਂ ਦਾ ਧੰਨਵਾਦੀ ਸਾਂ, ਸ਼ੁਕਰਗੁਜ਼ਾਰ ਸਾਂ, ਔਰ ਫਿਰ ਇੱਕ ਵਾਰੀ ਜਿਹੜਾ ਨਾ ਕਿ ਇਹਨਾਂ ਖਿਦਮਤ ਦਾ ਮੌਕਾ ਦਿੱਤਾ। ਔਰ ਟਰੈਵਲ ਵਲੌਗ ਪੰਜਾਬ ਬੇਸਿਕਲੀ ਅਸੀਂ ਲਹਿੰਦੇ ਪੰਜਾਬ ਦੀ ਖੂਬਸੂਰਤੀ, ਕਲਚਰ ਤੇ ਤਾਰੀਖ ਦੇ ਹਵਾਲੇ ਦੇ ਨਾਲ ਅਸੀਂ ਕੋਸ਼ਿਸ਼ ਕਰਨੇ ਆ ਕਿ ਪਿੰਡ ਜਾ ਕੇ ਕੋਈ ਐਸੀ ਸ਼ਖਸੀਅਤ, ਕੋਈ ਐਸਾ ਪਿੰਡ ਜਾਂ ਕੋਈ ਐਸੀ ਇਮਾਰਤ ਜਿਹੜੀ ਤੁਹਾਡੇ ਰੂਬਰੂ ਕਰਵਾਈ ਦੀਏ ਕਿ ਜਿਹੜੀ ਤਾਰੀਖ ਦਾ ਇੱਕ ਬਹੁਤ ਵੱਡਾ ਬਾਬ ਹੋਵੇ। ਤੇ ਟਰੈਵਲ ਵਲੌਗ ਪੰਜਾਬ ਨੂੰ YouTube ਤੇ TikTok ਤੇ ਤੁਸੀਂ ਜ਼ਰੂਰ ਫੋਲੋ ਕਰਿਆ ਜੇ। ਚੌਰੀ ਫਰਮਾਨ ਜਿਹੜਾ ਇੰਸਟਾਗ੍ਰਾਮ ਤੇ, ਉਹ ਵੀ ਇਨਸ਼ਾਅੱਲਾ ਤੁਹਾਨੂੰ ਬਾਇਓ ਦੇ ਵਿੱਚ ਲਿੰਕ ਮਿਲ ਜੇਗਾ। ਤੇ ਨਾਰਾ ਲਾਈਏ ਫਿਰ ਪੰਜਾਬ ਦਾ ਕਿ ਪੰਜਾਬ ਜ਼ਿੰਦਾਬਾਦ ਜੀ। ਨਹੀਂ ਭਾਜੀ ਅਸੀਂ ਨਹੀਂ ਤੁਸੀਂ ਨਹੀਂ ਉਹ ਜੋ ਸ਼ੁਕਰ ਲਾਉਂਦੇ ਦੇਖੋ ਨਾ ਕਿ ਆਪਣਾ ਅੰਦਰ ਆਵਾਜ਼ਾਰੀ ਕੀਤਾ ਗਿਆ ਹੱਸ ਰਹੇ ਹਾਂ ਤੇ ਉਹਨਾਂ ਨੂੰ ਪਕਾਨ ਦੇ ਕਿੰਨੇ ਇਹ ਅੱਲਾਹ ਪਾਕ ਨੂੰ ਤੰਦਰੁਸਤੀ ਦੇਵੇਗੀ। ਆਮੀਨ ਜੀ। ਤੇ ਇਦਾਂ ਹੀ ਚੁੱਲ੍ਹੇ ਚੱਲਦੇ ਰਹਿਣ ਤੇ ਮੁਹੱਬਤਾਂ ਜਿਹੜਾ ਨਾ ਕਿ ਚੱਲਦੀਆਂ ਰਹਿਣ। ਔਰ ਮੈਂ ਇੱਕ ਵਾਰੀ ਫਿਰ ਗੁਜ਼ਾਰਿਸ਼ ਕਰਾਂਗਾ ਤੁਸੀਂ ਲਾਗੇ ਵੀ ਆਓ ਨਾ, ਤੁਸੀਂ ਰਾਬਤਾ ਕਰਨਾ, ਮੇਰੇ ਤੇ ਕੋਈ ਬੋਝ ਨਹੀਂ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੇ ਵੀਰ ਜਿਹੜਾ ਨਾ ਕਿ ਕੋਈ ਮਸਲਾ ਨਹੀਂ, ਜਿਹੜਾ ਨਾ ਕਿ ਜਮ ਉਹ ਦਿਨ ਰਾਤ ਕੋਈ ਕੰਮ ਹੋਵੇ, ਕੋਈ ਮਸਲਾ ਹੋਵੇ, ਦੱਸਿਆ ਸਾਰਾ ਦਿਨ ਯਾਰ ਆਪਣੀ ਠੰਡ ਦੇ ਨਾਲ ਤੇ ਉਹ ਕਰ ਕੋਈ ਮਸਲਾ ਨਹੀਂ, ਸਾਡੇ ਨਾਲ ਪੂਰੇ ਪਿੰਡ ਘੁੰਮਦੇ, ਤੁਹਾਡਾ ਉਹਦੀ ਕੀ ਸਿਰਫ ਇਹ ਸਾਨੂੰ ਕਹਿੰਦੇ ਕਿ ਯਾਰ ਮੇਰੇ ਮਹਿਮਾਨ ਨੇ ਤੁਹਾਨੂੰ, ਤੇ ਅਸੀਂ ਤੁਹਾਡਾ ਮਸ਼ਕੂਰ ਭਾਜੀ, ਅਸੀਂ ਤੁਹਾਡੇ ਮਸ਼ਕੂਰ। ਉਹਦੇ ਤੁਸੀਂ ਆਉਣਾ ਆਏ ਨਾ, ਇਲਾਜ ਨਹੀਂ ਕਰ ਸਕਦੇ। ਮੈਨੂੰ ਤਨਵੀਰ ਭਾਈ ਨੇ 2-3 ਵਾਰੀ ਕਿਹਾ ਵੀ ਫਰਮਾਨ ਭਾਈ ਹੁਣ ਮੈਨੂੰ ਇਲਾਜ ਨਹੀਂ ਦੱਸਣਾ, ਮੈਂ ਮਿਲਣਾ। ਮੈਂ ਤਾਂ ਸਗੋਂ ਲੜਿਆ, ਮੈਂ ਚੱਲ ਜਾਂਦਾ ਨਹੀਂ, ਤੂੰ ਆ ਜਾ ਮੈਂ ਕੱਢ। ਤੇ ਇੱਕ ਦਫਾ ਨਾ ਪਿੰਡ ਜਿਹੜਾ ਨਾ ਬਾਹਰ ਭਾਈ ਤਨਵੀਰ ਨੂੰ ਕੋਈ ਮਸਲਾ ਨਾ ਹੋਵੇ। ਨਹੀਂ ਆਉਂਦਾ ਸਾਰਾ ਪਤਾ ਸਾਨੂੰ। ਨਹੀਂ ਕੋਈ ਗੱਲ ਨਹੀਂ, ਨਹੀਂ ਕੁਛ ਨਹੀਂ ਹੁੰਦਾ, ਦੇਰ ਹੋਏ ਜੀ। ਆਪਾਂ ਹੁਣ ਇੱਧਰ ਜਾਣਾ ਨਹੀਂ ਸਟੈਂਡ ਜਾਂਦਾ ਨਾ ਨਹੀਂ ਕਰਿਓ ਤੇ ਪ੍ਰੋਜੈਕਟ ਕੀ